ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ ਆਪਾਂ ਜ਼ਿਕਰ ਕਰ ਰਹੇ ਸੀ ਵੀ ਤੇਲ ਦੀਆਂ ਕੀਮਤਾਂ ਮੁੜ ਦੁਬਾਰਾ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋਈਆਂ ਆ। ਅੱਜ ਜਿਹੜੀ ਖਬਰ ਆ ਰਹੀ ਆ ਵੀ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਆ ਉਸ ਦੇ ਵਿੱਚ 2% ਵਾਧਾ ਇਹ ਹੋ ਗਿਆ, ਕਿਉਂਕਿ ਰੂਸ ਨੇ ਇਹ ਐਲਾਨ ਕਰ ਦਿੱਤਾ ਹੈ ਵੀ ਜਿਹੜੀ ਆਊਟਪੁੱਟ ਆ, ਤੇਲ ਜਿਹੜਾ ਉਹ ਕੱਢਣ ਦੀ ਜਿਹੜੀ ਸ਼ਮਤਾ ਆ ਉਸ ਨੂੰ ਉਹ ਘਟਾਉਣ ਜਾ ਰਹੇ ਆ, ਘੱਟ ਕਰਨ ਜਾ ਰਹੇ ਆ। ਜਿਹੜੇ 5 ਲੱਖ ਬੈਰਲਸ ਜਿਹੜੇ ਆ ਪਰ ਡੇ ਮਾਰਚ ਮਹੀਨੇ ਦੇ ਵਿੱਚ ਤੇਲ ਕੱਢਣ ਦੀ ਜਿਹੜੀ ਸਪੀਡ ਆ ਉਸ ਨੂੰ ਘਟਾਉਣ ਜਾ ਰਹੇ ਆ। ਇਸ ਦੇ ਨਾਲ ਕਹਿੰਦੇ ਵੀ ਇਹ ਕਿਆਸ ਰਹੀਆਂ ਆ ਵੀ ਕੱਚੇ ਤੇਲ ਦੀ ਕੀਮਤਾਂ ਵਿੱਚ 8% ਤੱਕ ਵਾਧਾ ਹੋ ਸਕਦਾ ਆ। ਓਪੈਕ ਦੇ ਜਿਹੜੇ ਸੋਰਸਿਸ ਆ ਉਹ ਕਹਿ ਰਹੇ ਆ ਵੀ ਇਸ ਸਾਲ ਦੇ ਵਿੱਚ ਉਹ ਕੱਚੇ ਤੇਲ ਦੀ ਕੀਮਤ ਨੂੰ $100 ਪਰ ਬੈਰਲ ਤੱਕ ਲੈ ਕੇ ਜਾਣਾ ਚਾਹੁੰਦੇ ਆ, ਜੋ ਕਿ ਇਸ ਟਾਈਮ ਆਪਣੇ ਅਮਰੀਕਾ ਦੇ ਵਿੱਚ ਜੇ ਗੱਲ ਕਰਦੇ ਜਾਈਏ, ਆਪਾਂ ਕੱਲ ਵੀ ਦੱਸਿਆ ਸੀਗਾ ਵੀ 75-80 ਦੇ ਦਰਮਿਆਨ ਜਿਹੜਾ ਉਹ ਚੱਲ ਰਿਹਾ। ਅਜੇ ਵੀ ਜਿਹੜਾ ਆ ਉਹ $80 ਪਰ ਬੈਰਲ ਦੇ ਉੱਤੇ ਇਹ ਪ੍ਰਾਈਸਿਸ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਹੋਰ ਦੁਬਾਰਾ ਜਿਹੜੀਆਂ ਉਹ ਵੱਧ ਸਕਦੀਆਂ ਹੈਗੀਆਂ ਆ। ਸੋ ਜਿਹੜੇ ਬ੍ਰੈਂਟ ਕਰੂਡ ਆਇਲ ਫਿਊਚਰਸ ਆ ਉਹ ਤਕਰੀਬਨ 2.5% ਆ ਉਹ ਇਸ ਟਾਈਮ ਵੱਧ ਚੁੱਕਾ ਹੈਗਾ ਆ। ਫਿਊਚਰਸ ਜਿਹੜੇ ਉਹ $86 ਦੇ ਉੱਤੇ ਇਹ ਹਰਜੋਤ ਸਿੰਘ ਜੀ ਪਹੁੰਚ ਚੁੱਕੇ ਨੇ। ਸੋ ਇਹ ਤੇਲ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰੀ ਫੇਰ ਵਾਧੇ ਹੋਣ ਵੱਲ ਨੂੰ ਜਿਹੜੇ ਇਸ਼ਾਰੇ ਆ ਉਹ ਆ ਰਹੇ ਨੇ। ਜੀ ਬਿਲਕੁਲ, ਰਸ਼ੀਆ ਨੇ ਇਹ ਕਿਹਾ ਆ ਕਿ ਉਹ ਕਰੂਡ ਆਇਲ ਦੀ ਪ੍ਰੋਡਕਸ਼ਨ ਮਾਰਚ ਮਹੀਨੇ ਦੇ ਵਿੱਚ 5 ਲੱਖ ਬੈਰਲ ਪਰ ਡੇ ਦੇ ਹਿਸਾਬ ਨਾਲ ਘਟਾ ਦੇਵੇਗਾ। ਤੇ ਇਹ ਉੱਥੇ ਦੇ ਡਿਪਟੀ ਪ੍ਰਾਈਮ ਮਿਨਿਸਟਰ ਅਲੈਗਜ਼ੈਂਡਰ ਨੋਵਕ ਉਹਨਾਂ ਨੇ ਇਹ ਦੱਸਿਆ ਆ। ਵੈਸਟਰਨ ਨੇਸ਼ਨਸ ਨੇ ਕਾਫੀ ਜ਼ਿਆਦਾ ਰਿਸਟ੍ਰਿਕਸ਼ਨਸ ਰਸ਼ੀਆ ਦੇ ਉੱਤੇ ਲਾਈਆਂ ਆ, ਪਰ ਕੁਛ ਕੁ ਮੁਲਕ ਜਿੱਦਾਂ ਇੰਡੀਆ ਆ ਉਹ ਆਪਾਂ ਦੇਖਿਆ ਆ ਵੀ ਉਹਨਾਂ ਤੋਂ ਤੇਲ ਬਾਈ ਕਰ ਰਹੇ ਹੈਗੇ ਰਸ਼ੀਆ ਤੋਂ, ਤੇ ਹੋਰ ਮੁਲਕਾਂ ਨੂੰ ਵੀ ਵੇਚ ਰਹੇ ਆ, ਜਿਹਦੇ ਕਰਕੇ ਕਾਫੀ ਜਿਹੜੇ ਸਾਡਾ ਮੁਲਕ ਅਮਰੀਕਾ ਦੇ ਇੰਡੀਆ ਦੇ ਵਿੱਚ ਵੀ ਬੈਕ ਸਾਈਡ ਦੇ ਉੱਤੇ ਕਾਫੀ ਇਹਨਾਂ ਨੂੰ ਗੁੱਸਾ ਵੀ ਹੈਗਾ ਆ ਕਿ ਜਦੋਂ ਇੰਨੇ ਮੁਲਕਾਂ ਨੇ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਲਾਈਆਂ ਆ ਤੇ ਇਹ ਇੰਡੀਆ ਵਾਲੇ ਕਾਹਤੇ ਇਦਾਂ ਦਾ ਕੰਮ ਕਰ ਰਹੇ ਆ। ਸੋ ਬਹੁਤ ਸਾਰੇ ਲੋਕ ਜੋ ਪਿਛਲੇ ਦਿਨਾਂ ਦੇ ਵਿੱਚ BBC ਦੀ ਡਾਕੂਮੈਂਟਰੀ ਆਈ ਸੀ ਜਿਸ ਟਾਈਮ ਦੇ ਉੱਤੇ ਮੋਦੀ ਸਾਹਿਬ ਚੀਫ ਮਿਨਿਸਟਰ ਸੀਗੇ ਗੁਜਰਾਤ ਦੇ, ਤੇ ਹੁਣ ਅਡਾਨੀ ਦੀਆਂ ਜੋ ਆਈਆਂ ਸੀਗੀਆਂ ਜੋ ਕੰਪਨੀ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਸੀ ਜਿਹਦੇ ਨਾਲ ਉਹਦਾ ਮਹਿਲ ਇੱਕ ਤਰ੍ਹਾਂ ਨਾਲ ਥੱਲੇ ਡਿੱਗਿਆ, ਤੇ ਉਹ ਕਹਿੰਦੇ ਵੀ ਹੋ ਸਕਦਾ ਇਹ ਵੀ ਉਹਨਾਂ ਨਾਲ ਹੀ ਰਿਲੇਟਡ ਹੈਗਾ।